अस्सलाम वालेकुम जी। उम्मीद करना कि सारे ठीक होवो दे। अच्छा जी, माशाल्लाह एक और स्टूडेंट पास होए ने, ज़िशान अनवर भाई ने। एक गलती इन्हां दी होई है और इन्हें अपनी थ्योरी पास की जी। तुहानू बहुत बहुत मुबारक होवे और अल्लाह ताला अगे भी कामयाब करे, आमीन। ते जेह्ड़े स्टूडेंट ने जी थ्योरी पास कर लई है, मेरे व्हाट्सएप नंबर ते अपना PDF सेंड कर दिओ ताकि दूसरे दोस्तां नाल भी शेयर हो जाए। और नਵੇਂ स्टूडेंट वास्ते बई कोर्स ਜਿਹੜਾ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤਾਂ ਫਿਰ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ। ਔਰ ਨਵੇਂ ਸਟੂਡੈਂਟ ਵਾਸਤੇ ਵੀ ਸਟਾਰਟਿੰਗ ਦੇ ਵਿੱਚ 2-4 ਦਿਨ ਸਮਝ ਨਹੀਂ ਆਉਂਦੀ। ਇਹ ਚੀਜ਼ ਨਾਰਮਲ ਹੈ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ, ਸਭ ਨਾਲੇ ਹੋ ਜਾਂਦਾ ਹੈ, ਠੀਕ ਹੈ। ਇਹ ਨਹੀਂ ਸੋਚਣਾ ਕਿ ਵੀ ਮੈਨੂੰ ਸਮਝ ਨਹੀਂ ਆਉਣੀ ਜਾਂ ਮੈਂ ਕਰ ਨਹੀਂ ਸਕਦਾ ਜਾਂ ਮੈਨੂੰ ਇਸ ਚੈਨਲ ਤੋਂ ਸਮਝ ਨਹੀਂ ਆਉਂਦੀ ਪਈ, ਠੀਕ ਹੈ। ਇਹ ਚੀਜ਼ ਨਾਰਮਲ ਹੈ। ਜਦੋਂ ਇੱਕ ਚੀਜ਼ ਦਾ ਪਤਾ ਹੀ ਨਹੀਂ, ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨਾ ਹੈ, ਤਾਂ ਫਿਰ ਤੁਸੀਂ ਇਹ ਕਿਸ ਤਰ੍ਹਾਂ ਸੋਚ ਸਕਦੇ ਹੋ ਵੀ ਪਹਿਲੇ ਦਿਨ ਤੋਂ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇ। ਹਾਂ, ਅਗਰ ਤੁਸੀਂ ਪਹਿਲੇ ਕੋਈ ਥੋੜਾ ਬਹੁਤ ਪੜ੍ਹੇ ਹੈ, ਕੋਈ 1-2 ਵਾਰੀ 2-4 ਵਾਰੀ ਕੁਛ ਪੇਜ ਪੜ੍ਹੇ ਨੇ ਜਾਂ ਇਹਦੇ ਬਾਰੇ ਥੋੜਾ ਆਈਡੀਆ ਹੈ, ਤੇ ਫਿਰ ਹੋ ਸਕਦਾ ਤੁਹਾਨੂੰ ਪਹਿਲੇ ਦਿਨ ਤੋਂ ਸਮਝ ਆਉਣੀ ਸ਼ੁਰੂ ਹੋ ਜਾਏ, ਠੀਕ ਹੈ। ਤੇ ਬਾਕੀ ਜੀ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਕਿ ਆਰਗੂਮੈਂਟ ਕਰਦੇ ਜਾਓ, ਜਿੰਨਾ ਕਰ ਸਕਦੇ ਹੋ, ਜਿੰਨਾ ਰਿਪੀਟ ਇਹਨੂੰ ਬਾਰ-ਬਾਰ ਕਰੋਗੇ ਉਨੀ ਤੁਹਾਡੀ ਤਿਆਰੀ ਸਹੀ ਹੁੰਦੀ ਜਾਵੇਗੀ। ਔਰ ਸਕੇਦੇ ਉਨੇ ਚੈਪਟਰ ਦੀ ਕਰਿਆ ਕਰੋ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ। ਇੱਕ ਪੜ੍ਹਿਆ ਇੱਕ ਦਾ ਸਕੇਦਾ ਕਰੋ, 10 ਪੜ੍ਹੇ ਨੇ 10 ਦਾ ਕਰੋ, 25 ਪੂਰੇ ਪੜ੍ਹੇ ਨੇ ਤੇ ਫਿਰ 25 ਪੂਰੇ ਵਿੱਚੋਂ ਸਕੇਦਾ ਕਰੋ, ਠੀਕ ਹੈ। ਤੇ ਸਕੇਦੇ ਤੇ ਕਰਨੇ ਹੀ ਕਰਨੇ ਹੁੰਦੇ ਨੇ, ਨਾਲ ਆਰਗੂਮੈਂਟੀ ਜਿਹੜੇ ਨੇ ਇਹ ਜ਼ਰੂਰੀ ਨੇ। ਸਕੇਦਿਆਂ ਨਾਲੋਂ ਵੀ ਆਰਗੂਮੈਂਟੀ ਜ਼ਿਆਦਾ ਜ਼ਰੂਰੀ ਨੇ। ਸਕੇਦੇ ਕਰੋ, ਦਿਨ ਵਿੱਚ 5 ਕਰ ਲਓ, 10 ਕਰ ਲਓ, ਜਿੰਨਾ ਟਾਈਮ ਹੁੰਦਾ ਹੈ, ਠੀਕ ਹੈ। ਲੇਕਿਨ ਆਰਗੂਮੈਂਟੀ ਵੀ ਆਪਣਾ ਇੱਕ ਰੂਟੀਨ ਬਣਾਓ। ਪੂਰਾ ਕੋਰਸ ਜਿਹੜਾ ਉਹ ਰਿਪੀਟ ਕਰਦੇ ਰਹੋ, ਬਾਰ-ਬਾਰ ਕਰਦੇ ਜਾਵੋ ਜਿਤਨੀ ਦੇਰ ਤੁਸੀਂ ਐਗਜ਼ਾਮੇ ਨਹੀਂ ਦਿੰਦੇ। ਤੇ ਚਲੋ ਜੀ, ਪਹਿਲਾ ਸਵਾਲ ਵੇਖਨੇ ਆ। ਈਜ਼ੋਲਾਈ ਟ੍ਰੈਫਿਕ ਆ ਗਿਆ। ਜਿਹੜੀ ਗੱਡੀ ਜਿਹੜੇ ਕੁਰਸੀਏ 'ਚ ਆਵੇ ਉਧਰ ਹੀ ਰਹਿ ਸਕਦੀ ਹੈ, ਆਪਣਾ ਕੁਰਸੀਆ ਚੇਂਜ ਨਹੀਂ ਕਰ ਸਕਦੀ। ਈਜ਼ੋਲਾਈ ਟ੍ਰੈਫਿਕੋ ਇਨ ਫਿਗੂਰਾ, ਜਿਹੜਾ ਈਜ਼ੋਲਾਈ ਟ੍ਰੈਫਿਕੋ ਤਸਵੀਰ ਦੇ ਵਿੱਚ ਇੰਡੀਕਾ ਦੱਸ ਰਿਹਾ una parte della carreggiata, ਵੀ ਇਹ carreggiata ਦਾ ਹਿੱਸਾ ਵੇ, sulla quale ਜਿਹਦੇ ਉੱਤੇ si può sostare solo per 30 minuti, ਸਿਰਫ ਕਹਿੰਦਾ ਤੁਸੀਂ 30 ਮਿੰਟ ਵਾਸਤੇ ਇਹਦੇ ਉੱਤੇ ਸੋਸਤਾ ਕਰ ਸਕਦੇ ਹੋ। ਫਾਲਤੂ ਦੀ ਸੋਸਤਾ ਕਰਨਾ ਦੂਰ ਦੀ ਗੱਲ ਹੁੰਦੀ ਹੈ, ਇਹਦੇ ਉੱਤੇ ਤੁਸੀਂ ਮਤਲਬ ਇਹਦੇ ਤੋਂ ਗੁਜ਼ਰ ਵੀ ਨਹੀਂ ਸਕਦੇ। ਦੂਸਰਾ ਨਿਸ਼ਾਨ ਦਾ ਕੀ ਮਤਲਬ ਵੀ ਅੱਗੇ ਤੁਹਾਨੂੰ ਗੱਡੀਆਂ ਦਾ ਰਸ਼ ਮਿਲ ਸਕਦਾ ਹੈ, ਸਲੋ ਚਲਦੀਆਂ ਹੋਈਆਂ ਲਾਈਨਾਂ ਲੱਗੀਆਂ ਗੱਡੀਆਂ ਦੀਆਂ ਮਿਲ ਸਕਦੀਆਂ ਨੇ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, posto sulle autostrada, ਕਹਿੰਦਾ ਆਟੋਸਟਰਾਦਾ ਤੇ ਲੱਗੀ ਏ। può consigliare, ਤੇ ਕਹਿੰਦਾ ਤੁਹਾਨੂੰ ਮਸ਼ਵਰਾ ਦੇ ਰਹੀ ਏ di uscire, ਕਿ ਤੁਸੀਂ ਇੱਥੋਂ ਨਿਕਲ ਜਾਓ, per evitare probabile rallentamenti o code, ਵੀ ਰਸ਼ ਤੋਂ ਬਚਣੇ ਦੇ ਲਈ, ਸਲੋ ਹੋਣੇ ਤੋਂ ਬਚਣੇ ਦੇ ਲਈ ਇੱਥੋਂ ਨਿਕਲ ਜਾਓ ਫੇਰੋ, ਮਤਲਬ ਕੋਈ ਹੋਰ ਡਾਇਰੈਕਸ਼ਨ ਫੜ ਲਓ। ਤੀਸਰਾ, qualora in una strada a forte pendenza, ਕਹਿੰਦਾ ਉਦੋਂ ਜਦੋਂ ਸੜਕ ਦੇ ਉੱਤੇ ਜ਼ਿਆਦਾ ਢਲਾਣ ਹੋਵੇ, ਜ਼ਿਆਦਾ ਚੜਾਈ ਹੋਵੇ। il passaggio tra veicoli risulti difficoltoso, ਤੇ ਗੱਡੀਆਂ ਦੇ ਵਿੱਚ ਕ੍ਰਾਸਿੰਗ ਜਿਹੜੀ ਹੈ ਗੁਜ਼ਰਨਾ ਕਹਿੰਦਾ ਉਹ difficoltoso ਹੋਵੇ, ਮੁਸ਼ਕਲ ਹੋਵੇ। se uno dei due conducenti, ਜੇ ਕਹਿੰਦਾ ਦੋਵਾਂ ਡਰਾਈਵਰਾਂ ਦੇ ਵਿੱਚੋਂ ਇੱਕ ਡਰਾਈਵਰ ਜਿਹੜਾ ਹੈ si trova in vicinanza di una piazzola di scambio ਦੇ ਨਜ਼ਦੀਕ ਇੱਕ ਡਰਾਈਵਰ spetta lui accostare, ਕਹਿੰਦਾ ਉਹ ਇੰਤਜ਼ਾਰ ਕਰਦਾ accostare ਤੇ ਸਾਈਡ ਤੇ ਹੋਵੇਗਾ। ਇਹ lasciare passare altro conducente, ਦੇ ਦੂਸਰੇ ਡਰਾਈਵਰ ਨੂੰ ਗੁਜ਼ਰਨ ਦੇਵੇਗਾ ਵੇਰੋ। ਮਸਲਨ ਇੱਕ ਸੜਕ ਹੈ, ਤੰਗ ਹੈ, ਦੋ ਗੱਡੀਆਂ ਦੀ ਕ੍ਰਾਸਿੰਗ ਮੁਸ਼ਕਲ ਹੁੰਦੀ ਹੈ ਉੱਥੇ। ਅਗਰ ਮੁਸ਼ਕਲ ਹੋਵੇ ਤੇ ਫਿਰ ਕਿਹੜੀ ਗੱਡੀ ਹੱਕ ਦੇਵੇ ਦੀ ਦੂਸਰੀ ਗੱਡੀ ਨੂੰ, ਜਿਹਦੇ ਨਜ਼ਦੀਕ ਕੋਈ ਸਾਈਡ ਤੇ ਰੁਕਣੇ ਵਾਲੀ ਜਗ੍ਹਾ ਹੈਵੇ, ਉਹ ਗੱਡੀ ਸਾਈਡ ਤੇ ਰੁਕੇ ਦੀ, ਚਾਹੇ ਉਹ ਚੜਾਈ ਚੜ੍ਹਦੀ ਹੈ ਪਈ ਜਾਂ ਉਤਰਦੀ ਹੈ ਪਈ, ਉਹ ਸਾਈਡ ਤੋਂ ਰੁਕੇ ਦੀ ਦੂਸਰੇ ਨੂੰ ਪਹਿਲ ਦੇਵੇ ਦੀ। ਅਗਰ ਦੋਵਾਂ ਦੇ ਨਜ਼ਦੀਕ ਹੀ ਕੋਈ ਨਹੀਂ, ਕੋਈ ਐਸੀ ਜਗ੍ਹਾ ਸਾਈਡ ਤੇ ਰੁਕਣੇ ਵਾਲੀ, ਫਿਰ ਉਹ ਗੱਡੀ ਜਿਹੜੀ ਉੱਪਰੋਂ ਥੱਲੇ ਆ ਰਹੀ ਹੈ, ਢਲਾਣ ਦਿਸ਼ੇਜ਼ਾ ਦੀ ਤਰਫ, ਮਤਲਬ ਦਿਸ਼ੇਜ਼ਾ ਉਤਰਦੀ ਹੈ ਪਈ, ਉਹ ਗੱਡੀ ਦੂਸਰੀ ਗੱਡੀ ਨੂੰ ਹੱਕ ਦੇਵੇ ਦੀ, ਭਾਵੇਂ ਉਹਨੂੰ ਗੱਡੀ ਰਿਵਰਸ ਕਰਨੀ ਪਵੇ ਥੋੜੀ, ਉਹ ਰਿਵਰਸ ਕਰਕੇ ਵੀ ਉਹਨੂੰ ਪਹਿਲ ਦੇਵੇ ਦੀ, ਠੀਕ ਹੈ ਜੀ। 4 ਨੰਬਰ, prima di iniziare a guidare un veicolo, ਕਹਿੰਦਾ ਗੱਡੀ ਚਲਾਣਾ ਸ਼ੁਰੂ ਕਰਨ ਤੋਂ ਪਹਿਲਾਂ bisogna verificare ਨੇ, ਕਹਿੰਦਾ ਚੈੱਕ ਕਰ ਲੈਣਾ lo stato di efficienza, ਗੱਡੀ ਦੀ ਕਾਰਕਰਦਗੀ ਦੀ ਹਾਲਤ ਚੈੱਕ ਕਰ ਲੈਣੀ ਹੈ। solo, ਸਿਰਫ
Se si deve intraprendere un lungo viaggio, ਜੇ ਕਹਿੰਦਾ ਸਿਰਫ ਤੁਸੀਂ ਲੰਮਾ ਸਫ਼ਰ ਸ਼ੁਰੂ ਕਰਨਾ ਵੇ ਤਾਂ ਗੱਡੀ ਦੀ ਕਾਰਕਰਦਗੀ ਹਾਲਤ ਉਹਦੀ ਪਹਿਲਾਂ ਚੈੱਕ ਕਰ ਲੈਣੀ ਹੈ ਫਾਲਸੋ। ਔਰ ਸਵਾਲ ਸਾਰਾ ਠੀਕ ਸੀ ਲੇਕਿਨ ਸੋਲੋ ਦੀ ਵਜ੍ਹਾ ਸਾਰਾ ਮਤਲਬ ਹੀ ਚੇਂਜ ਹੋ ਜਾਂਦਾ, ਇਸ ਵਾਸਤੇ ਗਲਤ ਹੋ ਗਿਆ। 5 ਨੰਬਰ l'aerbag si gonfia, ਕਹਿੰਦਾ 에ਅਰਬੈਗ ਫੁੱਲਦਾ ਹੈ in pochi secondi, ਥੋੜ੍ਹਿਆਂ ਸੈਕਿੰਡਾਂ ਦੇ ਵਿੱਚ ਫਾਲਸੋ, pochi millisecondi ਵਿੱਚ ਫੁੱਲਦਾ ਹੈ। 6 ਨੰਬਰ durante la guida ਡਰਾਈਵਿੰਗ ਦੇ ਦੌਰਾਨ si deve fare uso di occhiali da vista, ਕਹਿੰਦਾ ਲਾਜ਼ਮੀ ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ, ਉਹਦੀ lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ। solo quando, ਸਿਰਫ ਕਹਿੰਦਾ ਉਦੋਂ la la miopia supera 6 dioptrie, ਜਦੋਂ ਮਿਓਪੀਆ ਜਿਹੜਾ ਮਤਲਬ ਜਿਹੜਾ ਪੁਆਇੰਟ ਵੇਖਦੇ ਨੇ ਕਹਿੰਦਾ 6 ਪੁਆਇੰਟ ਤੋਂ ਵੱਧ ਜਾਵੇ ਫਾਲਸੋ। 7 ਨੰਬਰ ਜੀ ਇਹ ਫਾਟਕ ਤੇ ਨਿਸ਼ਾਨ ਲੱਗਿਆ ਹੁੰਦਾ, ਅਗਰ ਇੱਕ ਲੱਗਿਆ ਤਾਂ ਮਤਲਬ ਫਾਟਕ ਦੀ ਇੱਕ ਪਟੜੀ ਹੈ, ਅਗਰ ਦੋ ਨੇ ਤੇ ਫਿਰ ਇਹਦਾ ਮਤਲਬ ਇੱਕ ਤੋਂ ਜ਼ਿਆਦਾ ਪਟੜੀਆਂ ਨੇ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ la sede ferroviaria, ਭਈਆ ਟ੍ਰੇਨ ਦੀ ਜਗ੍ਹਾ ਆ un solo binario, ਤੇ ਸਿਰਫ ਇੱਕ ਹੀ ਪਟੜੀ ਹੈ ਵੇਰੋ, ਕਿਉਂਕਿ ਇੱਕ ਨਿਸ਼ਾਨ ਹੈ। 8 ਨੰਬਰ ਕੋਈ ਵੀ ਗੱਡੀ ਜਿਹੜੀ ਖਤਰਨਾਕ ਸਮਾਨ ਲੈ ਕੇ ਜਾ ਰਹੀ ਹੈ ਉਸ ਦਾ ਚੱਲਣਾ ਇੱਥੇ ਮਨਾ ਹੈ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ vieta il transito, ਚੱਲਣੇ ਤੋਂ ਮਨਾ ਕਰਦਾ ਹੈ agli autocarri telonati, ਜੇ ਟਰੱਕ telonati ਸ਼ੀਟ ਵਾਲੇ ਨੇ ਉਹਨਾਂ ਨੂੰ ਫਾਲਸੋ। 9 ਨੰਬਰ bisogna lasciare liberi, ਕਹਿੰਦਾ ਖਾਲੀ ਛੱਡ ਦੇਣੇ ਨੇ i sottovia, ਜਿਹੜੇ ਅੰਡਰਪਾਸ ਹੁੰਦੇ ਨੇ in caso di traffico intenso, ਉਹ ਸੂਰਤ ਜਦੋਂ ਟ੍ਰੈਫਿਕ ਦਾ ਰਸ਼ ਹੋਵੇ ਫਾਲਸੋ। ਇਹਨਾਂ ਵੇਰੋ ਕੀਤਾ ਲੇਕਿਨ ਫਾਲਸੋ ਹੈ। 10 ਨੰਬਰ ਖੱਬੇ ਮੁੜਨਾ ਓਬਲੀਗੋ ਹੈ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਓਬਲੀਗੋ ਦੀ svoltare a sinistra, ਲਾਜ਼ਮੀ ਹੈ ਖੱਬੇ ਮੁੜਨਾ ਵੇਰੋ। 11 ਨੰਬਰ il suono prolungato del fischietto da parte dell'agente preposto al traffico, ਕਹਿੰਦਾ ਟ੍ਰੈਫਿਕ ਵਾਲੇ ਦੀ ਇੱਕ ਲੰਬੀ ਵਿਸਲ ਦੀ ਆਵਾਜ਼ ਸੁਣਦੇ ਹੋ, significa, ਇਹਦਾ ਮਤਲਬ ਹੈ ਕਿ veicoli fermi, ਜਿਹੜੀਆਂ ਰੁਕੀਆਂ ਗੱਡੀਆਂ ਨੇ devono mettersi in marcia, mettersi in marcia ਹੋ ਜਾਣਾ ਮਤਲਬ ਉਹ ਚੱਲ ਪੈਣ ਜਿਹੜੀਆਂ ਰੁਕੀਆਂ ਨੇ ਫਾਲਸੋ। 12 ਨੰਬਰ attraversare un passaggio a livello, ਕਹਿੰਦਾ ਜਿਹੜਾ ਫਾਟਕ ਕ੍ਰਾਸ ਕਰਦੇ ਹੋ senza rispettare tutte le norme previste, ਬਿਨਾਂ ਰਿਸਪੈਕਟ ਕਰਨੇ ਤੋਂ ਜਿਹੜੇ ਕਾਨੂੰਨ ਲੇਜੇ ਬਣਾਏ ਗਏ ਨੇ, ਕਹਿੰਦਾ ਉਹਨਾਂ ਲੇਜੇ ਤੇ ਅਮਲ ਕਰਨੇ ਤੋਂ ਬਿਨਾਂ ਇੱਕ ਫਾਟਕ ਕ੍ਰਾਸ ਕਰਦੇ ਹੋ comporta esclusivamente, ਕਹਿੰਦੇ ਇਹਦੇ ਨਾਲ ਸਿਰਫ ਕੀ ਹੋਵੇਗਾ una lieve sanzione amministrativa, ਕਹਿੰਦੇ ਇੱਕ ਥੋੜਾ ਜਿਹਾ ਜੁਰਮਾਨਾ ਹੋਵੇਗਾ ਸਿਰਫ in quanto non comporta reali pericoli, ਜੇ ਕੋਈ ਸੀਰੀਅਸ ਖਤਰਾ ਨਹੀਂ ਹੁੰਦਾ per gli altri utenti, ਦੂਸਰਿਆਂ per gli altri utenti ਮਤਲਬ ਦੂਸਰੇ ਜਿਹੜੇ ਬੰਦੇ ਨੇ ਉੱਤੇ ਉਹਨਾਂ ਵਾਸਤੇ ਕੋਈ ਜ਼ਿਆਦਾ ਖਤਰਾ ਨਹੀਂ ਬਣਦਾ, ਤੇ ਫਿਰ ਕਹਿੰਦਾ ਸਿਰਫ ਤੁਹਾਨੂੰ ਜੁਰਮਾਨਾ ਹੋਵੇਗਾ ਫਾਲਸੋ। 13 ਨੰਬਰ la regolazione degli specchi retrovisori, ਕਹਿੰਦਾ ਜਿਹੜੇ ਪਿੱਛੇ ਵਾਲੇ ਸ਼ੀਸ਼ਿਆਂ ਨੂੰ, ਜਿਹੜੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਹੁੰਦੇ ਨੇ, ਕਹਿੰਦਾ ਇਹਨਾਂ ਨੂੰ ਜਿਹੜਾ ਰੈਗੂਲੇਸ਼ਨ ਕਰਨਾ ਹੁੰਦਾ ਹੈ, ਸੈੱਟ ਕਰਨਾ ਹੁੰਦਾ ਹੈ, ਐਡਜਸਟ ਕਰਨਾ ਹੁੰਦਾ ਹੈ va effettuata, ਕਹਿੰਦੇ ਇਹਨੂੰ ਕਰਨਾ ਹੈ ਮਤਲਬ ਕਦੋਂ ਕਰਨਾ ਹੈ di media ogni 1000 chilometri circa, ਤਕਰੀਬਨ ਹਰ 1000 ਕਿਲੋਮੀਟਰ ਤੇ ਜਾ ਕੇ ਇਹਨਾਂ ਨੂੰ ਸੈੱਟ ਕਰਨਾ ਹੁੰਦਾ ਹੈ ਫਾਲਸੋ। ਇਹ ਡਰਾਈਵਰ ਦੇ ਹਿਸਾਬ ਨਾਲ ਹੁੰਦੇ ਨੇ, ਅਗਰ ਡਰਾਈਵਰ ਦੀ ਹਾਈਟ ਜ਼ਿਆਦਾ ਹੈ ਉਹ ਆਪਣੇ ਹਿਸਾਬ ਨਾਲ ਕਰ ਲਵੇ ਜਦੋਂ ਡਰਾਈਵ ਕਰਦਾ ਹੈ, ਜੇ ਕਿਸੇ ਦਾ ਹਾਈਟ ਜਿਹੜੀ ਉਹ ਘੱਟ ਹੈ ਉਹ ਆਪਣੇ ਹਿਸਾਬ ਨਾਲ ਕਰ ਲਵੇ, ਕਿਲੋਮੀਟਰਾਂ ਦਾ ਇਹਦੇ ਨਾਲ ਕੋਈ ਤਲਕ ਨਹੀਂ। 14 ਨੰਬਰ durante la marcia sulle autostrade, ਕਹਿੰਦਾ ਆਟੋਸਟਰਾਦੇ ਉੱਤੇ ਚੱਲਦਿਆਂ ਹੋਇਆਂ ਇਸ ਤਰ੍ਹਾਂ ਦੇ ਐਕਸਟਰਮਾਨੇ ਪ੍ਰਿੰਸੀਪਲੀ ਤੇ ਚੱਲਦਿਆਂ ਹੋਇਆਂ ਇਹ ਓਬਲੀਗਾਟੋਰੀਓ, ਕਹਿੰਦਾ ਲਾਜ਼ਮੀ ਹੈ ਜ਼ਰੂਰੀ ਹੈ uso dei protettori ana abbaglianti ਲਾਈਟਾਂ ਦਾ ਇਸਤੇਮਾਲ anche di giorno, ਦਿਨ ਨੂੰ ਵੀ ਵੇਰੋ ਜੀ ਦਿਨ ਨੂੰ ਜ਼ਰੂਰੀ ਹੈ। 15 ਨੰਬਰ un autovettura per poter circolare, ਕਹਿੰਦਾ ਇੱਕ ਆਟੋਵੈਟੂਰੇ ਨੂੰ ਚਲਾਣੇ ਦੇ ਲਈ deve avere la polizza assicurativa del tipo casco, ਕਹਿੰਦਾ ਲਾਜ਼ਮੀ ਇੰਸ਼ੋਰੈਂਸ ਜਿਹੜੀ ਪੁਲਿਸ ਦੀ ਕਾਸਕੋ ਹੈ ਨਾ, ਕਹਿੰਦਾ ਇਹ ਹੋਣੀ ਚਾਹੀਦੀ ਹੈ ਗੱਡੀ ਚਲਾਣੇ ਵਾਸਤੇ ਫਾਲਸੋ ਦੀ, ਕੋਈ ਇਹ ਲਾਜ਼ਮੀ ਨਹੀਂ, ਇਹ ਆਪਣੀ ਮਰਜ਼ੀ ਹੁੰਦੀ ਹੈ। ਬਾਕੀ ਜੀ ਕਾਸਕੋ ਜਿਹੜਾ ਹੈ ਸਵਾਲ ਦੇ ਐਂਡ ਤੇ ਆਵੇ ਜਿਸ ਤਰ੍ਹਾਂ ਇਹ ਹੈ ਤੇ ਇਹ ਫਾਲਸੋ ਹੈ, ਠੀਕ ਹੈ। ਅਗਰ ਸਵਾਲ ਦੇ ਵਿੱਚ ਕਿਧਰੇ ਆ ਜਾਂਦਾ ਹੈ ਤੇ ਫਿਰ ਵੇਰੋ ਹੈ। ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੀ ਆ।